व्यूअर्स वेलकम बैक इन आवर प्रोग्राम जी। डॉक्टर साहब साडे कोल पहली ईमेल आई है हरप्रीत सिंह जी दी विस्कॉन्सन तो ये लिखते हैं डॉक्टर अमनजीत सिंह जी ਅਤੇ ਭੈਣੀ ਲਮਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਮੈਂ ਇਹ ਈਮੇਲ ਤੇ ਕਿਸੇ ਹੋਰ ਵਿਸ਼ੇ ਤੇ ਕਰਨੀ ਸੀ ਪਰ ਅਜੋਕੇ ਕੌਮੀ ਮਸਲਿਆਂ ਨੂੰ ਮੁੱਖ ਰੱਖਦਿਆਂ ਇਹ ਬੇਨਤੀ ਕਰਨੀ ਚਾਹਨਾ ਕਿ ਸਰਬੱਤ ਖਾਲਸੇ ਤੋਂ ਪਹਿਲਾਂ ਸਾਡੇ ਕੋਲ ਸਿਰਫ 10-12 ਦਿਨ ਦਾ ਸਮਾਂ ਹੀ ਬਚਿਆ ਹੈ। ਸੋ ਜਿਸ ਤਰ੍ਹਾਂ ਕਿ ਆਪ ਜੀ ਗੁਰੂ ਪੰਥ ਵਿੱਚ ਪਛਾਣੀ ਜਾਂਦੀ ਅਤੇ ਸਤਿਕਾਰਤ ਸ਼ਖਸੀਅਤ ਹੋ, ਇਸ ਲਈ ਆਪ ਜੀ ਕਿਰਪਾ ਕਰਕੇ ਬਾਹਰਲੀਆਂ ਪੰਥਕ ਧਿਰਾਂ ਚਾਹੇ ਕਿਸੇ ਵੀ ਮੁਲਕ ਦੀਆਂ ਹੋਣ ਤੋਂ ਸੁਝਾਅ ਲੈ ਕੇ ਲਿਖਤੀ ਰੂਪ ਵਿੱਚ ਸਰਬੱਤ ਖਾਲਸਾ ਬੁਲਾਉਣ ਵਾਲੀਆਂ ਮੋਹਰੀ ਧਿਰਾਂ ਨੂੰ ਭੇਜੋ ਤਾਂ ਜੋ ਉਹ ਸਹੀ ਰੂਪ ਵਿੱਚ ਸਮੂਹ ਖਾਲਸਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਸਕਣ ਅਤੇ ਸਰਬੱਤ ਖਾਲਸਾ ਸੱਚੀ ਹੀ ਸਰਬੱਤ ਖਾਲਸਾ ਬਣ ਸਕੇ ਤੇ ਹਿਰਦੇ ਵਿੱਚੋਂ ਕੌਮ ਲਈ ਸਾਰਥਕ ਨਤੀਜੇ ਨਿਕਲ ਸਕਣ। ਭੈਣ ਜੀ ਨੀਲਮ ਕੌਰ ਜੀ, ਤੁਸੀਂ ਵੀ ਕਿਰਪਾ ਕਰਕੇ ਦੱਸੋ ਕਿ ਤੁਹਾਨੂੰ ਇਸ ਸੁਝਾਅ ਬਾਰੇ ਕੀ ਲੱਗਦਾ ਹੈ। ਕੋਈ ਹੋਰ ਵੀਰ ਭੈਣ ਵੀ ਮੈਨੂੰ ਆਪਣੇ ਵਿਚਾਰ ਦੇ ਸਕਦਾ ਹੈ ਲਿਖਤੀ ਰੂਪ ਵਿੱਚ ਤਾਂ ਤੇ ਮੈਂ ਆਸ ਕਰਦਾ ਹਾਂ ਕਿ ਸੱਚੋ ਸੱਚ ਵਿੱਚ ਉਹਨਾਂ ਨੂੰ ਵਿਚਾਰਿਆ ਜਾਵੇਗਾ। ਹੁਣ ਸਮਾਂ ਹੈ ਕਿ ਮੌਕਾ ਵਿਚਾਰ ਲਈਏ, ਨਹੀਂ ਤਾਂ ਡਾਕਟਰ ਸਾਹਿਬ ਕਿਤੇ ਉਹੀ ਗੱਲ ਨਾ ਹੋਵੇ ਜੋ ਤੁਸੀਂ ਅਕਸਰ ਕਹਿੰਦੇ ਹੋ, वो वक्त भी देखा तारीख की घड़ियों ने, जब लम्हों ने खता की सदियों ने सजा पाई। खालिस्तान जिंदाबाद, सरबत खालसे चों आवाज आए, खालिस्तान जिंदाबाद। वाहिगुरू जी का खालसा वाहिगुरू जी की फतेह। जी डॉक्टर साहब जिंदाबाद 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 जी। ਇਹਨਾਂ ਦੀ ਈਮੇਲ ਵਿਚਾਰਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਵੀ ਸਾਡੀ ਫੁੱਲ ਟੀਮ ਫੁੱਲ ਕਰੂ TV 84 ਦਾ ਯੂਬਾ ਸਿਟੀ 'ਚ ਕੱਲ੍ਹ ਅਸੀਂ ਪਹੁੰਚਣ ਦੀ ਗੱਲ ਕੀਤੀ ਸੀ। ਅੱਜ ਉਹਨਾਂ ਨੇ ਝੰਡੇ ਗੱਡ ਦਿੱਤੇ ਨੇ ਔਰ ਪ੍ਰੋਗਰਾਮ ਲਾਈਵ ਜਿਹੜਾ ਉੱਥੋਂ ਅੱਜ ਸਵੇਰੇ ਕੀਰਤਨ ਦਾ ਫਿਰ ਇੱਕ ਸਿੱਖ ਕੌਪ ਜਿਹਨੇ ਜੁਆਇਨ ਕੀਤਾ ਮੇਅਰ ਨੂੰ ਆਨਰ ਕਰਨ, ਮੇਅਰ ਨੇ ਉਹਨਾਂ ਨੂੰ ਆਨਰ ਕੀਤਾ, ਉਹ ਸਾਰੇ ਫੰਕਸ਼ਨ ਨੂੰ ਵੀ ਉਹਨਾਂ ਨੇ ਕਵਰ ਕੀਤਾ ਔਰ ਜਿਉਂ ਹੀ ਇਹ ਸਾਡਾ ਪ੍ਰੋਗਰਾਮ ਖਤਮ ਹੋਏਗਾ, ਜਿਹੜੀ ਅੱਜ ਦਿਨ ਦੀ ਲਾਈਵ ਵਾਲੀ ਹੈ ਉਹ ਸ਼ਾਇਦ 2 ਘੰਟੇ ਦੀ ਰਿਕਾਰਡਿੰਗ ਹੈ, ਉਹ 9 ਤੋਂ 11 ਤੱਕ ਚੱਲੇਗੀ ਜੀ। ਸੋ ਇਸ ਨੂੰ ਵਾਚ ਵੀ ਕਰੋ ਔਰ ਅਗਲੇ ਦਿਨਾਂ 'ਚ ਆਉਣ ਵਾਲੇ ਦਿਨਾਂ 'ਚ ਵੀ ਲਾਈਵ ਪ੍ਰੋਗਰਾਮ ਜਿੰਨਾ ਵੀ ਚੱਲੇ ਉਸ ਨੂੰ ਜ਼ਰੂਰ ਦੇਖੋ। ਸੋ ਇਹ ਸਾਡੀ ਜਿਹੜੀ ਹੈ ਉਹ ਪੇਸ਼ਕਦਮੀ ਹੈ ਠੀਕ ਪਾਸੇ ਔਰ ਇਸ ਨੂੰ ਉਤਸ਼ਾਹਿਤ ਵੀ ਕਰੋ। ਵੀਰ ਹਰਪ੍ਰੀਤ ਸਿੰਘ ਜੀ ਨੇ ਵਿਸਕੌਨਸਨ ਤੋਂ ਲਿਖਿਆ ਔਰ ਉਹਨਾਂ ਨੇ ਕਿਹਾ ਵੀ ਕੌਮੀ ਮਸਲਿਆਂ ਨੂੰ ਵਿਚਾਰਨ ਲਈ ਜਿਹੜਾ 10 ਨਵੰਬਰ ਦਾ ਸਰਬੱਤ ਖਾਲਸਾ ਹੈ ਸਿਰਫ ਕੁਛ ਦਿਨ ਰਹਿ ਗਏ ਨੇ ਔਰ 10-12 ਦਿਨ ਦਾ ਸਮਾਂ ਔਰ ਉਹਨਾਂ ਨੇ ਸਾਡੇ ਬਾਰੇ ਬੜਾ ਹਾਂ ਪੱਖੀ ਜਿਹੜਾ ਉਹ ਕਾਮੈਂਟ ਕੀਤਾ ਕਿ ਜੀ ਸਾਡੀ ਗੱਲ ਸੁਣਦੇ ਨੇ। ਉਹਨੇ ਕਿਹਾ ਵੀ ਤੁਸੀਂ ਸੁਝਾਅ ਔਰ ਭੇਜੋ ਲਿਖਤੀ ਤੌਰ 'ਤੇ ਜਿਹੜੇ ਬਾਹਰਲੇ ਸਿੱਖਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਏ ਜੀ ਤਾਂ ਕਿ ਉਸ 'ਚੋਂ ਕੁਛ ਨਿਕਲ ਸਕੇ ਔਰ ਉਹਨਾਂ ਨੇ ਤੁਹਾਨੂੰ ਵੀ ਕਿਹਾ ਵੀ ਤੁਸੀਂ ਆਪਣੀ ਸਲਾਹ ਦਿਓ ਜੀ। ਅਸੀਂ ਤਾਂ ਸਹਿਮਤ ਹਾਂ, ਇਸ ਵੇਲੇ ਗੁੱਡ ਆਈਡੀਆ ਤੇ ਬਾਕੀ ਦਰਸ਼ਕਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਉਹ ਲਿਖਣ ਤਾਂ ਕਿ ਸੱਚੋ ਸੱਚ ਦੇ ਵਿੱਚ ਉਹਨੂੰ ਵਿਚਾਰਿਆ ਜਾ ਸਕੇ ਜੀ। ਤੇ ਫਿਰ ਉਹਨਾਂ ਨੇ ਇਹ ਸ਼ੇਅਰ ਜਿਹੜਾ ਅਕਸਰ ਅਸੀਂ ਦੁਹਰਾਉਂਦੇ ਹਾਂ ਔਰ ਅਫਸੋਸ ਇਸ ਬਰਗਾੜੀ ਵਾਲੀ ਘਟਨਾ ਤੋਂ ਬਾਅਦ ਜਿਹੜਾ 50,000 ਦੇ ਇਕੱਠ ਨੂੰ ਜਿਵੇਂ ਬਾਦਲ ਨੇ ਆਪਣੇ ਹੱਕ 'ਚ ਭੁਗਤਾਇਆ ਉਸ ਬਾਰੇ ਵੀ ਅਖੀਰ ਇਹੀ ਉਸ ਦੇ ਉੱਤੇ ਗੱਲ ਕਹਿਣ ਨੂੰ ਬਣਦੀ ਹੈ ਕਿ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਆਂ ਨੇ, जब लम्हों ने खता की सदियों ने सजा पाई। ਹੁਣ ਫਿਰ ਅਸੀਂ ਜਾਂ ਕੱਲ੍ਹ ਦਾ ਜਦੋਂ ਇਹ ਸਾਰਾ 2 ਦਿਨ ਤੋਂ ਚੱਲ ਰਿਹਾ ਤਾਂ ਮੈਂ ਕਿਹਾ ਜੀ ਸਾਨੂੰ ਵੀ ਸ਼ਾਹ ਮੁਹੰਮਦ ਇੰਨਾ ਕੁ ਪਿਆਰਾ ਲੱਗਦਾ ਕਿ ਅਸੀਂ ਉਹਨੂੰ ਗਲਤ ਨਹੀਂ ਸਾਬਤ ਕਰਨਾ ਚਾਹੁੰਦੇ। ਤੇ ਮੈਨੂੰ ਵੀਰ ਪੁੱਛਣ ਲੱਗੇ ਕਿ ਕੀ, ਮੈਂ ਕਿਹਾ ਜੀ ਉਹ ਸ਼ਾਹ ਮੁਹੰਮਦ ਨੇ ਕਿਹਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਮੈਂ ਕਿਹਾ ਵੀ ਅਸੀਂ ਹਰ ਵਾਰ ਕੌਮ ਖਲੋਂਦੀ ਹੈ ਤੇ ਜਿਨ੍ਹਾਂ ਨੇ ਕਿਸੇ ਕੰਢੇ ਲਾਣਾ ਉਹ ਹਾਰ ਜਾਂਦੇ ਨੇ, ਉਹ ਹਰਵਾ ਦਿੰਦੇ ਨੇ ਇੱਕ ਸਰਕਾਰ ਬਾਜੋਂ ਕਿ ਉਹ ਘਾਟ ਜਿਹੜੀ ਹੈ। ਸੋ ਇਹਦੇ 'ਚ ਮੈਂ ਵੀਰ ਹਰਪ੍ਰੀਤ ਸਿੰਘ ਨੂੰ ਦੱਸਣਾ ਚਾਹੁੰਦਾ ਵੀ ਇਸ ਲਾਈਨ ਦੇ ਉੱਤੇ ਅਸੀਂ ਸਾਰੇ ਹੀ ਚਿੰਤਤ ਵੀ ਹੈ, ਇਕੱਲੇ ਚਿੰਤਤ ਹੀ ਨਹੀਂ, ਇਸ ਲਈ ਐਫਰਟ ਵੀ ਹੋ ਰਿਹਾ ਔਰ ਸਾਰੇ ਜਿਹੜੇ ਕੰਸਰਨਡ ਵੀਰ ਭੈਣਾਂ ਨੇ ਉਹਨਾਂ ਦੀ ਸਲਾਹ ਨਾਲ ਜਿਹੜਾ ਯੂਬਾ ਸਿਟੀ 'ਚ ਇਕੱਠ ਹੋ ਰਿਹਾ ਹੈ, ਆਲਰੇਡੀ ਸ਼ੁਰੂ ਹੋ ਚੁੱਕਾ ਹੈ। ਸੈਚਰਡੇ ਦੁਪਹਿਰੇ ਜਿਹੜਾ 11 ਵਜੇ ਤੋਂ ਲੈ ਕੇ 4-5 ਵਜੇ ਤੱਕ ਅਮਰੀਕਾ ਕੈਨੇਡਾ ਦੇ ਜਿਹੜੇ ਪ੍ਰਮੁੱਖ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ ਨੇ
ਔਰ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਦਾ ਇੱਕ ਇਕੱਠ ਹੋਏਗਾ ਯੂਬਾ ਸਿਟੀ 'ਚ ਜੀ ਕਿਉਂਕਿ ਅਸੀਂ ਵੀ ਚਲੇ ਜਾਣਾ ਫਰਾਈਡੇ, ਉਹਦੇ 'ਚ ਪਾਰਟਿਸਿਪੇਸ਼ਨ ਹੋਏਗੀ। ਉਹਦੇ ਲਈ ਅਸੀਂ ਕੁਝ ਟੈਲੀਕਾਨਫਰੰਸ ਜਿਹੜੇ ਆਰਗੇਨਾਈਜ਼ਰਸ ਦੇ ਨਾਲ ਵੀ ਕੀਤੀਆਂ ਨੇ, ਸਰਬੱਤ ਖਾਲਸਾ ਜਾਂ ਕੀ ਢਾਂਚਾ, ਅਕਾਲ ਤਖਤ ਸਾਹਿਬ ਦੀ ਸੁਪਰਾਮੇਸੀ, ਇੰਡੀਪੈਂਡੈਂਸ ਕਿਵੇਂ ਹੋਏ, ਇਸ ਦੇ ਉੱਤੇ ਕੰਮ ਹੋ ਰਿਹਾ। ਔਰ ਅੱਜ ਹੀ ਟੋਰਾਂਟੋ ਤੋਂ ਵੀ ਮੈਨੂੰ ਪਤਾ ਲੱਗਿਆ ਸੀ ਵੀ ਉੱਥੋਂ ਵੀ ਵੀਰ ਫਲਾਈ ਕਰ ਰਹੇ ਨੇ। ਸਰੀ ਕੈਨੇਡਾ ਤੋਂ ਵੀ ਅੱਜ ਹੀ ਗੱਲਬਾਤ ਮੇਰੀ ਹੋਈ, ਉੱਥੇ ਵੀ ਜਿਹੜਾ ਦਸ਼ਮੇਸ਼ ਦਰਬਾਰ ਸਰੀ ਹੈ ਜੀ ਉਹਨਾਂ ਦੀ ਮੈਨੇਜਮੈਂਟ ਚੋਂ ਔਰ ਦੂਸਰੇ ਵੀ ਕੁਝ ਮੀਡੀਆ ਪਰਸਨ ਵੀ ਆ ਰਹੇ ਨੇ। ਔਰ ਅਮਰੀਕਾ 'ਚ ਜਿਹੜਾ ਹੈ ਉਹ ਤਾਂ ਕਾਫੀ ਇਸ 'ਤੇ ਕਾਫੀ ਵੱਡੀ ਗਿਣਤੀ 'ਚ ਗੁਰਦੁਆਰਿਆਂ ਦੀ ਪਾਰਟਿਸਿਪੇਸ਼ਨ ਹੋਏਗੀ। ਸੋ ਆਈ ਹੋਪ ਕਿ ਇਸ ਸਾਰੇ 'ਚੋਂ ਅਸੀਂ ਕੋਈ ਕੰਸੈਂਸਸ ਇਵੋਲਵ ਕਰ ਸਕੀਏ ਔਰ ਉਸ ਨੂੰ ਫਿਰ ਲਿਖਤੀ ਰੂਪ ਦੇ ਵਿੱਚ ਭੇਜਿਆ ਜਾ ਸਕੇ। ਹਾਲਾਂ ਆਲਰੇਡੀ ਪੰਜਾਬ 'ਚ ਨਵੀਂ ਜਿਵੇਂ ਹੁੰਦਾ ਹੀ ਹੈ, ਸਾਡੀ ਆਦਤ ਹੈ ਹਰ ਗੱਲ ਨੂੰ ਅਸੀਂ ਕਿਤੇ ਨਾ ਕਿਤੇ ਡਿਬੇਟ 'ਚ ਪਾਉਣਾ। ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਤਾਂ ਸ਼ਾਇਦ ਨਹੀਂ ਸੀ, ਕੋਈ ਮੀਟਿੰਗ ਹੋਈ ਹੈ ਗੁਰਦੁਆਰਾ ਸਾਹਿਬ, ਉੱਥੇ ਸਿੱਖ ਵਿਦਵਾਨ ਔਰ ਕੁਝ ਐਕਟਿਵਿਸਟ ਵੀ ਹੋਏ। ਉਹਨਾਂ ਨੇ ਜੋ ਗੱਲਾਂ ਕਹੀਆਂ, ਗੱਲਾਂ ਗਲਤ ਨਹੀਂ ਨੇ, ਪਰ ਕਈ ਵਾਰੀ ਜਦੋਂ ਤੁਹਾਡੀ ਕਹਿਣ ਦੀ ਟਾਈਮਿੰਗ ਐਸੀ ਹੁੰਦੀ ਹੈ ਫਿਰ ਕੁਝ ਦੂਸਰੀਆਂ ਧਿਰਾਂ ਨੂੰ ਲੱਗਣ ਲੱਗ ਜਾਂਦਾ ਵੀ ਜਿਹੜਾ ਕੰਮ ਕੋਈ ਕਰ ਰਿਹਾ ਹੈ ਜਿਵੇਂ ਉਹਨੂੰ ਡੀਰੇਲ ਕਰਨ ਦੇ ਲਈ ਹੈ। ਸੋ ਉਹਨਾਂ ਨੇ ਵੀ ਗੱਲ ਤਾਂ ਅਸੀਂ ਵੀ ਜਿਹੜੀ ਇੱਥੋਂ ਦੇ ਨਿਊ ਜਰਸੀ ਗੁਰਦੁਆਰਿਆਂ ਦੇ ਇਕੱਠ 'ਚ ਵੀ ਕਹੀ ਸੀ ਕਿ ਵੀ ਕੁਝ ਚੀਜ਼ਾਂ ਤਤਪਰਤ 'ਚ ਨਹੀਂ ਹੁੰਦੀਆਂ ਜੀ, ਇੱਕ ਸਿਸਟਮ ਇਵੋਲਵ ਕਰਨ ਦੀ ਲੋੜ ਹੈ। ਪਰ ਮੈਂ ਸਮਝਦਾ ਵੀ ਜਦੋਂ ਆਲਰੇਡੀ ਕੋਈ ਚੀਜ਼ ਸਾਹਮਣੇ ਹੋਏ ਫਿਰ ਭਾਵੇਂ ਅਸੀਂ ਸਿਸਟਮ ਹੀ ਇਵੋਲਵ ਕਰਨਾ ਹੋਏ ਉਹਨੂੰ ਵੀ ਅਸੀਂ ਇਸ ਕਿਸਮ ਦੀ ਟੈਕਟੀਕਲ ਸਪੋਰਟ ਦਈਏ ਤਾਂ ਕਿ ਇਹ ਵੀ ਨਾ ਲੱਗੇ ਕਿ ਵੀ ਅਸੀਂ ਕਿਸੇ ਚੀਜ਼ ਦੀ ਵਿਰੋਧਤਾ ਕਰ ਰਹੇ ਹਾਂ। ਸੋ ਅਸੀਂ ਆਸ ਕਰਦੇ ਹਾਂ ਵੀ ਯੂਬਾ ਸਿਟੀ ਦੇ ਇਕੱਠ 'ਚੋਂ ਜਿਹੜਾ ਨੁਮਾਇੰਦਾ ਇਕੱਠ ਹੋਏਗਾ ਔਰ ਜਿਹੜੇ ਵੀ ਮਤੇ ਜੇ ਸੈਚਰਡੇ ਨੂੰ ਕੋਈ ਕੰਸੈਂਸਸ ਬਣ ਜਾਂਦੀ ਹੈ ਤੇ ਫਿਰ ਸੰਡੇ ਨਗਰ ਕੀਰਤਨ 1 ਲੱਖ ਤੋਂ ਉੱਪਰ ਸਿੱਖ ਇਕੱਠੇ ਹੁੰਦੇ ਨੇ, ਉਹ ਲਗਭਗ ਇੱਥੋਂ ਦਾ ਸਰਬੱਤ ਖਾਲਸਾ ਹੀ ਬਣ ਜਾਂਦਾ ਜੇ ਅਸੀਂ ਟਰਮ ਨੂੰ ਥੋੜ੍ਹਾ ਜਿਹਾ ਆਪਣੇ ਇਸਤੇਮਾਲ 'ਚ ਕਰੀਏ ਕਿ ਅਮਰੀਕਾ ਦੇ ਸਿੱਖਾਂ ਦਾ ਉਹ ਨੁਮਾਇੰਦਾ ਇਕੱਠ ਹੀ ਬਣ ਜਾਂਦਾ। ਤੇ ਜੇ ਕਮੇਟੀਆਂ ਔਰ ਕੈਨੇਡਾ ਵਾਲੀਆਂ ਵੀ ਜੁਆਇਨ ਕਰਦੀਆਂ ਨੇ ਔਰ ਉਹਨਾਂ 'ਚ ਕੋਈ ਕੰਸੈਂਸਸ ਬਣਦੀ ਹੈ ਤੇ ਇਹ ਇੱਕ ਪੋਜ਼ਿਟਿਵ ਗੱਲ ਹੋਏਗੀ। ਜੀ ਡਾਕਟਰ ਸਾਹਿਬ, ਅਗਲਾ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਟੋਰਾਂਟੋ ਤੋਂ ਗੁਰਸ਼ਰਨ ਸਿੰਘ ਖਾਲਸਾ ਜੀ ਦਾ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੁੰਦਾ ਹੈ। ਬਰਗਾੜੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਬਾਰੇ ਤੁਹਾਡੇ ਵਿਚਾਰ ਅਤੇ ਏਜੰਸੀਆਂ ਦੀ ਸੋਚ ਦਾ ਵਿਸ਼ਲੇਸ਼ਣ ਕਰਕੇ ਜੋ ਗੁਰੂ ਸੋਚ ਮੁਤਾਬਕ ਜੋ ਸਿੱਟਾ ਕੱਢਿਆ ਤੁਹਾਡੇ ਅਤੇ ਸੰਗਤ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਜੂੰਝ ਬਰਗਾੜੀ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਕਰਵਾਇਆ ਤਾਂ ਜੋ ਬਾਪੂ ਸੂਰਤ ਸਿੰਘ ਜੀ ਦੀ ਸ਼ਹੀਦੀ ਦੇ ਮੱਦੇ ਨਜ਼ਰ ਅਤੇ ਸਿੱਖਾਂ ਦੇ ਰੋਹ ਨੂੰ ਠੱਲ ਪਾਉਣ ਲਈ ਗੁਰੂ ਸਾਹਿਬ ਦੀ ਬੇਅਦਬੀ ਕਰਵਾ ਕੇ ਸਿੱਖਾਂ ਦੇ ਧਿਆਨ ਅਤੇ ਰੋਸ ਨੂੰ ਵੰਡ ਸਕੀਏ। ਜਿਵੇਂ ਆਰਬਿਟ ਬੱਸ ਕਾਂਡ ਵੇਲੇ ਗੁਰੂ ਸਾਹਿਬ ਦੇ ਹਥਿਆਰਾਂ ਦੀ ਸ਼ੋਭਾ ਯਾਤਰਾ ਨਾਲ ਆਰਬਿਟ ਬੱਸ ਕਾਂਡ ਨੂੰ ਠੱਲ ਪਾਈ, ਪਰ ਗੁਰੂ ਸਾਹਿਬ ਦੇ ਭਾਣੇ ਨਾਲ ਜੋ ਬਾਪੂ ਸੂਰਤ ਸਿੰਘ ਦੀ ਸ਼ਹੀਦੀ ਨਹੀਂ ਹੋਈ ਅਤੇ ਗੁਰੂ ਸਾਹਿਬ ਦੀ ਬੇਅਦਬੀ ਵੀ ਰੁਕੀ ਰਹੀ। ਪਰ ਪਾਪੀ ਦੇ ਮਾਰਨੇ ਨੂੰ ਪਾਪ ਮਹਾਬਲੀ ਹੈ ਤੇ ਵਾਕ ਅਨੁਸਾਰ ਪੰਜਾਬ ਦੇ ਕਪਾਹ ਕਿਸਾਨਾਂ ਦੇ ਨਕਲੀ ਕੀਟਨਾਸ਼ਕ ਦਵਾਈਆਂ ਕਰਕੇ ਹੋਏ ਨੁਕਸਾਨ ਅਤੇ ਉਹਨਾਂ ਦੇ ਅੰਦੋਲਨ ਨੂੰ ਠੱਲ ਪਾਉਣ ਸੌਦੇ ਸਾਧ ਨੂੰ ਖੋਤੇ ਅਖੋਤੇ ਜਥੇਦਾਰਾਂ ਦੇ ਮਾਫੀਨਾਮੇ ਵਾਲੇ ਵੱਡੇ ਕਾਂਡਾਂ ਕਰਕੇ ਘਿਰੀ ਪੰਜਾਬ ਸਰਕਾਰ ਨੂੰ ਬਚਾਉਣ ਲਈ ਅਤੇ ਲੋਕਾਂ ਦਾ ਧਿਆਨ ਅਤੇ ਰੋਹ ਵੰਡਾਉਣ ਲਈ ਬਾਪੂ ਸੂਰਤ ਸਿੰਘ ਜੀ ਦੀ ਸ਼ਹੀਦੀ ਦੇ ਮੱਦੇ ਨਜ਼ਰ ਅਤੇ ਸਿੱਖਾਂ ਦੇ ਰੋਹ ਨੂੰ ਠੱਲ ਪਾਉਣ ਲਈ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਤੀਰ ਜਾਂ ਪੱਤਾ ਕਹਿ ਲਵੋ ਸਮੇਂ ਤੋਂ ਪਹਿਲਾਂ ਭਾਵ ਬਾਪੂ ਸੂਰਤ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਚਲਾਉਣਾ ਪਿਆ। ਮੈਂ ਗੁਰੂ ਸਾਹਿਬ ਦੀ ਬੇਅਦਬੀ ਨੂੰ ਬਾਪੂ ਸੂਰਤ ਸਿੰਘ ਦੀ ਸ਼ਹੀਦੀ ਦੇ ਮੱਦੇ ਨਜ਼ਰ ਅਤੇ ਸਿੱਖਾਂ ਦੇ ਰੋਹ ਨੂੰ ਠੱਲ ਪਾਉਣ ਲਈ ਗੁਰੂ ਸਾਹਿਬ ਦੀ ਬੇਅਦਬੀ ਕਰਵਾ ਕੇ ਸਿੱਖਾਂ ਦੇ ਧਿਆਨ ਨੂੰ ਠੱਲਣ ਵਾਲਾ ਸਰਕਾਰੀ ਪੈਂਤੜਾ ਸਮਝਦਾ ਹਾਂ। ਪਿੰਡ ਬਰਗਾੜੀ ਤੋਂ ਬਾਅਦ ਵਾਲੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਆਮ ਬੰਦਿਆਂ ਤੋਂ ਕਰਵਾ ਕੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿੰਡ ਬਰਗਾੜੀ ਕਾਂਡ 'ਚ ਕੋਈ ਸਰਕਾਰੀ ਜਾਂ ਏਜੰਸੀ ਕਾਰਨ ਨਾ ਹੋ ਕੇ ਆਮ ਸਿੱਖਾਂ ਦਾ ਨਿੱਜੀ ਕਾਰਨਾ ਕਰਕੇ ਵਾਪਰਿਆ ਹੈ। ਤੁਸੀਂ ਹੀ ਇਸ ਮੁੱਦੇ ਤੇ ਡੀਟੇਲ ਵਿਚਾਰ ਦੇਵੋ। ਦੇਗ ਤੇਗ ਫਤਿਹ, ਪੰਥ ਕੀ ਜੀਤ, ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ ਜੀ। ਵੀਰ ਗੁਰਸ਼ਰਨ ਸਿੰਘ ਖਾਲਸਾ ਜੀ ਦਾ ਬਹੁਤ ਸ਼ੁਕਰੀਆ। ਉਹਨਾਂ ਨੇ ਟੋਰਾਂਟੋ ਤੋਂ ਸਾਨੂੰ ਲਿਖਿਆ ਔਰ ਇਹ ਖੁਸ਼ੀ ਦੀ ਗੱਲ ਹੈ ਵੀ ਸਾਡੇ ਵੀਰ ਭੈਣਾਂ ਹਰ ਸਥਿਤੀ ਨੂੰ ਜਿਵੇਂ ਲੱਗਦੀ ਹੈ ਉਵੇਂ ਪਰਸੀਵ ਨਹੀਂ ਕਰਦੇ ਜੀ। ਉਹਨੂੰ ਜਿਹਨੂੰ ਕਹਿੰਦੇ ਨੇ ਕਿ ਉਸ ਤੋਂ ਬਾਹਰ ਨਿਕਲ ਕੇ ਆਊਟ ਆਫ ਦਾ ਬਾਕਸ ਦੇਖਦੇ ਨੇ ਵੀ ਇਸ ਦਾ ਕੀ ਹੋ ਸਕਦਾ। ਔਰ ਇਹੀ ਕਾਰਨ ਸੀ ਕਿ ਨਾ ਸਿੱਖ ਕੌਮ ਨੇ ਇਸ
ਝੂਠ ਨੂੰ ਬਾਏ ਕੀਤਾ ਹੈ ਕਿ ਜੀ ਸਿੱਖ ਅੰਮ੍ਰਿਤਧਾਰੀ ਸਿੱਖਾਂ ਨੇ ਹੀ ਬਰਗਾੜੀ ਦੀ ਉਸ ਬੀੜ ਨੂੰ ਬੇਅਦਬ ਕੀਤਾ ਹੈ ਜੀ ਤੇ ਨਾ ਹੀ ਉਹਨਾਂ ਨੇ ਸਰਕਾਰ ਦੇ ਹੋਰ ਪਾਰਟ ਨੂੰ। ਪਰ ਅਨਫੋਰਚੂਨੇਟਲੀ ਸਾਡੀ ਲੀਡਰਸ਼ਿਪ ਸਰਕਾਰੀ ਏਜੰਸੀਆਂ ਦੇ ਹੱਥਾਂ ਦੇ ਵਿੱਚ ਹੀ ਖੇਡ ਜਾਂਦੀ ਹੈ। ਲੇਕਿਨ ਇਸ ਗੱਲ ਨੂੰ ਚੈਲੰਜ ਵੀ ਰਾਈਟ ਵੇ ਕਰ ਦਿੱਤਾ। ਜੇ ਉਸ ਦੀਆਂ ਤਾਰਾਂ ਬਾਹਰ ਜੋੜਨੀਆਂ ਚਾਹੀਆਂ ਉਹਨਾਂ ਨੇ ਆਸਟ੍ਰੇਲੀਆ ਔਰ ਦੁਬਈ 'ਚ, ਉਹ ਵੀ ਚੈਲੰਜ ਹੋ ਗਿਆ। ਸੋ ਇਹਨਾਂ ਨੇ ਭਾਈ ਗੁਰਸ਼ਰਨ ਸਿੰਘ ਜੀ ਨੇ ਇਸ ਨੂੰ ਇਹ ਸਮਝਦੇ ਨੇ ਕਿ ਬਾਪੂ ਸੂਰਤ ਸਿੰਘ ਹੋਰਾਂ ਦਾ ਜਿਹੜਾ ਬੰਦੀ ਸਿੱਖਾਂ ਦੀ ਰਿਹਾਈ ਦਾ ਮੋਰਚਾ ਹੈ, ਜਿਹੜਾ ਉਹਨਾਂ ਨੇ ਆਪਣੇ ਸਰੀਰ 'ਚ ਤਿਲ ਤਿਲ ਕਰਕੇ ਜਿਹੜੇ ਨੇ ਸ਼ਹੀਦੀ ਵੱਲ ਵੱਧ ਰਹੇ ਨੇ ਜੀ, ਉਸ ਨੂੰ ਉਸ ਤੋਂ ਧਿਆਨ ਪਾਸੇ ਕਰਨ ਲਈ ਉਹਨਾਂ ਨੇ ਕੀਤਾ ਸੀ। ਪਰ ਉਹ ਕਿਉਂਕਿ ਸਰਵਾਈਵ ਕਰ ਗਏ, ਉਹਨਾਂ ਨੂੰ ਚੁੱਕ ਲਿਆ, ਉਹਨਾਂ ਨੇ ਹਸਪੀਟਲ ਫੋਰਸ ਫੀਡ ਕੀਤਾ, ਇਸ ਲਈ ਉਹਨਾਂ ਨੂੰ ਉਹ ਘਟਨਾ ਪਹਿਲਾਂ ਕਰਨੀ ਪਈ। ਕਿਉਂਕਿ ਇਨ ਦਾ ਮੀਨ ਟਾਈਮ ਮਾਫੀਨਾਮੇ ਦੀ ਲਾਈਨ ਆ ਗਈ ਔਰ ਨਕਲੀ ਕੀਟਨਾਸ਼ਕ ਦਵਾਈਆਂ ਦੇ ਥੱਲੇ ਕਿਸਾਨਾਂ ਦਾ ਅਨਰੈਸਟ ਹੋ ਗਿਆ। ਔਰ ਉਹਨਾਂ ਨੇ ਇੱਕ ਬਿਲਕੁਲ ਠੀਕ ਗੱਲ ਕਹੀ ਕਿ ਜਿਹੜੀ ਬੜੀ ਕਲੀਅਰ ਉਦਾਹਰਣ ਹੈ ਕੁਝ ਚੀਜ਼ਾਂ ਜਿਹੜੀਆਂ ਨੇ ਕਿ ਜਦੋਂ ਆਰਬਿਟ ਬੱਸ ਕਾਂਡ ਆਇਆ ਸਾਹਮਣੇ ਕਿ ਕਿਵੇਂ ਬਾਦਲਕਿਆਂ ਦੀਆਂ 400 ਬੱਸਾਂ ਦੇ ਫਲੀਟ 'ਚ ਗੁੰਡਾਗਰਦੀ ਹੁੰਦੀ ਹੈ ਔਰ ਕਿਵੇਂ ਬੱਚੀ ਦੇ ਨਾਲ ਜਿਹੜਾ ਹੈ ਉਹ ਬਦਸਲੂਕੀ ਕਰਨੀ ਚਾਹੀ, ਫਿਰ ਉਹਨੂੰ ਜਿਹੜਾ ਉਹਨਾਂ ਨੇ ਸੁੱਟ ਦਿੱਤਾ ਬੱਸ ਤੋਂ ਬਾਹਰ। ਜੀ ਐਨ ਲੱਗਦਾ ਸੀ ਵੀ ਪੰਜਾਬ ਖਲੋ ਗਿਆ ਇਸ ਗੁੰਡਾਗਰਦੀ ਦੇ ਖਿਲਾਫ। ਪਰ ਇਹਨਾਂ ਨੇ ਐਨ ਉਸ ਮੌਕੇ ਕਿ ਜੀ 10ਵੇਂ ਪਾਤਸ਼ਾਹ ਦੇ ਸ਼ਸਤਰ ਤੇ ਸ਼ਸਤਰ ਯਾਤਰਾ ਸਪੈਸ਼ਲ 2.5 ਕਰੋੜ ਦੀ ਬੱਸ ਪੰਜਾਬ ਦੇ ਵਿੱਚ ਸਿੱਖਾਂ ਨੂੰ ਉਸ ਪਾਸੇ ਤੋਰ ਦਿੱਤਾ ਔਰ ਉਸ ਤੋਂ ਬਾਅਦ ਕਿਸੇ ਨੇ ਸੁਣਿਆ ਵੀ ਨਹੀਂ ਹੈ ਵੀ ਆਰਬਿਟ ਬੱਸ ਕਾਂਡ ਦੇ ਦੋਸ਼ੀਆਂ ਨੂੰ ਕਿਹਨੂੰ ਸਜ਼ਾ ਮਿਲੀ, ਕੀ ਹੋਇਆ ਕੀ ਨਹੀਂ ਹੋਇਆ। ਜੀ ਇਸੇ ਤਰ੍ਹਾਂ ਜਿਉਂ ਹੀ ਹੁਣ ਇਹ ਬਰਗਾੜੀ ਕੇਸ ਸਾਹਮਣੇ ਆਇਆ, ਇਸ 'ਚ ਜਿਹੜਾ ਮਾਫੀਨਾਮੇ ਵਾਲਾ ਇਸ਼ੂ ਵੀ ਬੈਕ ਬਰਨਰ ਤੇ ਚਲਾ ਗਿਆ। ਕਿਸਾਨਾਂ ਦਾ ਅੰਦੋਲਨ, ਜਿਹਨਾਂ ਕਿਸਾਨਾਂ ਨੇ ਆਲਮੋਸਟ ਪੰਜਾਬ ਸਟੈਂਡ ਸਟਿਲ ਕਰ ਦਿੱਤਾ ਸੀ ਲਿਆ ਕੇ, ਕੀਟਨਾਸ਼ਕ ਦਵਾਈਆਂ ਦਾ ਸਕੈਂਡਲ, ਦੂਜਾ ਉਹ ਵੀ ਸਾਰੇ ਬੈਕ ਬਰਨਰ ਤੇ ਚਲੇ ਗਏ। ਜੀ ਉਹਨਾਂ ਨੇ ਕਿਹਾ ਵੀ ਸਿਰਫ ਇਹ ਹੈ ਵੀ ਇਹਨਾਂ ਨੂੰ ਕਿਉਂਕਿ ਬਾਪੂ ਸੂਰਤ ਸਿੰਘ ਦੀ ਸ਼ਹੀਦੀ ਨਹੀਂ ਹੋਈ ਤੇ ਪੱਤਾ ਜਿਹੜਾ ਹੈ ਉਹ ਸਮੇਂ ਤੋਂ ਪਹਿਲਾਂ ਖੇਡਣਾ ਪਿਆ। ਮੈਂ ਸਮਝਦਾ ਵੀ ਇਹ ਹਰ ਫੈਕਟ ਜਿਹੜਾ ਇਸ ਤਰੀਕੇ ਦਾ ਇਸ ਨੂੰ ਐਨਾਲਾਈਜ਼ ਕਰਨ ਵਾਲਾ ਹੈ ਇਹ ਠੀਕ ਹੈ। ਉਹਦਾ ਰੀਜ਼ਨ ਇਹ ਹੈ ਕਿ ਜੋ ਸਾਡੀਆਂ ਅੱਖਾਂ ਨੂੰ ਨਜ਼ਰ ਆ ਰਿਹਾ ਗੱਲ ਉਸ ਤੋਂ ਬਿਯੋਂਡ ਹੈ। ਜੀ ਬਿਲਕੁਲ। ਔਰ ਇਹ ਜੇ ਹੁਣ ਤੁਸੀਂ ਇੰਦੌਰ ਵਾਲੀ ਘਟਨਾ ਦੇਖਦੇ ਹੋ ਕਿ ਇਹ ਚਰਚਾ ਜਿਹੜੀ ਹੈ ਹੁਣ ਉਧਰ ਨੂੰ ਤੁਰੇਗੀ ਕਿ ਭਾਈ ਇੰਦੌਰ 'ਚ ਕੀ ਹੈ, ਦੂਜਾ ਪੰਜਾਬ ਵੱਲੋਂ ਧਿਆਨ ਪਾਸੇ, ਇੱਧਰ ਅਕਾਲੀਆਂ ਨੇ ਨਵੇਂ ਜਥੇਦਾਰ, ਇਹਨਾਂ ਜਥੇਦਾਰਾਂ ਦੀ ਛੁੱਟੀ ਕਰ ਦੇਣੀ ਹੈ, ਉਹਨਾਂ ਨੇ ਨਵੇਂ ਕਿਹੜੇ ਲਾਉਣੇ ਨੇ, ਸਰਬੱਤ ਖਾਲਸਾ ਹੋ ਸਕਦਾ ਹੈ ਨਹੀਂ ਹੋ ਸਕਦਾ, ਹੋਏ ਕਿਵੇਂ ਹੋਏ, ਇਸ਼ੂ ਕੀ ਹੋਏ ਕੀ ਨਾ ਹੋਏ। ਹੁਣ ਸਾਡਾ ਧਿਆਨ ਉਧਰ ਹੈ, ਉਧਰ ਉਹਨਾਂ ਨੇ ਇੰਦੌਰ ਦਾ ਕੰਮ ਕਰ ਦਿੱਤਾ ਹੈ। ਸੋ ਸਾਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਵੀ ਇਸ ਵੇਲੇ ਜੋ ਕੁਝ ਪੰਜਾਬ 'ਚ ਵਾਪਰ ਰਿਹਾ ਹੈ ਉਹ RSS ਦੀ ਖੇਡ ਹੈ ਔਰ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਵੀ ਅਸੀਂ ਕਿਵੇਂ ਆਪਣਾ ਫੋਕਸ ਨਾ ਛੱਡੀਏ, ਜਿਹੜਾ ਫੋਕਸ ਕੌਮੀ ਆਜ਼ਾਦੀ ਦਾ ਹੈ ਔਰ ਇਸ ਹਿੰਦੂਤਵਾ ਤੋਂ ਆਪਣਾ ਖਹਿੜਾ ਛਡਾਉਣ ਦਾ। ਸੋ ਇਹਨਾਂ ਦਾ ਵੀਰ ਗੁਰਸ਼ਰਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1627 'ਚ ਅੱਜ ਦੇ ਦਿਨ ਜਹਾਂਗੀਰ ਦੀ ਮੌਤ ਹੁੰਦੀ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਲਈ ਇਹ ਜ਼ਿੰਮੇਵਾਰ ਹੈ, ਇਸ ਲਈ ਸਾਡੇ ਇਤਿਹਾਸ ਦਾ ਹੀ ਇਹ ਵਾਕਿਆ ਬਣ ਜਾਂਦਾ। 1708 'ਚ ਅੱਜ ਦੇ ਦਿਨ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਹਮਲਾ ਕਰਨ ਵਾਲੇ ਜਮਸ਼ੇਦ ਖਾਨ ਦੇ ਪੁੱਤਰ ਨੂੰ ਖਿਲਤ ਦਿੱਤੀ। ਹਾਲਾਂ 2 ਦਿਨ ਪਹਿਲਾਂ ਉਹਨਾਂ ਨੇ ਜਿਹੜੇ ਗੁਰੂ ਸਾਹਿਬ ਦੀ ਜੋਤ ਸਮਾਨ ਤੋਂ ਬਾਅਦ ਉਹਨਾਂ ਦਾ ਪਾਲਤ ਪੁੱਤਰ ਅਜੀਤ ਸਿੰਘ ਉਹਨੂੰ ਵੀ ਖਿਲਤ ਦਿੱਤੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸ ਸਾਰੇ ਕਾਂਡ ਦੇ ਨਾਲ ਬਹਾਦਰ ਸ਼ਾਹ ਦਾ ਵੀ ਸੰਬੰਧ ਸੀ। 1978 ਚ ਲੁਧਿਆਣੇ 'ਚ 18ਵੀਂ ਅਕਾਲੀ ਕਾਨਫਰੰਸ ਹੋਈ, ਜਿਹਦੇ ਵਿੱਚ 5 ਲੱਖ ਸਿੱਖ ਸ਼ਾਮਲ ਹੋਏ। ਮੈਂ ਵੀ ਵੈਸੇ ਇਸ ਸ਼ਾਮਲ ਹੋਇਆ ਸੀ, 5 ਲੱਖ 'ਚ ਮੇਰਾ ਵੀ ਨੰਬਰ ਸੀ। 1979 ਚ ਮੇਰਠ ਦਾ ਇੱਕ ਗੁਰਦੁਆਰਾ ਸੀਲ ਕੀਤਾ ਗਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1636 ਚ ਹਾਰਵਰਡ ਯੂਨੀਵਰਸਿਟੀ ਕੈਂਬਰਿਜ ਹੋਂਦ ਦੇ ਵਿੱਚ ਆਈ। 1776 ਚ ਬੈਟਲ ਆਫ ਵਾਈਟ ਪਲੇਨਸ ਵਾਸ਼ਿੰਗਟਨ ਜਿਹੜਾ ਉਹ ਰੀਟਰੀਟ ਕਰਕੇ ਨਿਊ ਜਰਸੀ ਗਿਆ। 1790 ਚ ਨਿਊਯਾਰਕ ਨੇ ਵਰਮੌਂਟ, ਜਿਹੜਾ ਕਦੇ ਨਿਊਯਾਰਕ ਦਾ ਹਿੱਸਾ ਸੀ, $3000 ਚ ਆਪਣਾ ਕਲੇਮ ਛੱਡ ਦਿੱਤਾ। 1886 ਸਟੈਚੂ ਆਫ ਲਿਬਰਟੀ ਇਹ ਪ੍ਰੈਜ਼ੀਡੈਂਟ ਗ੍ਰੋਵ ਕਲੀਵਲੈਂਡ ਨੇ ਡੈਡੀਕੇਟ ਅਗੇਨ ਕੀਤੀ ਤੇ ਸਟੈਚੂ ਆਫ ਲਿਬਰਟੀ ਦਾ ਭਾਰ 225 ਟਨ ਹੈ ਤੇ 152 ਫੁੱਟ ਉੱਚੀ ਹੈ। 1914 ਚ ਜਾਰਜ ਈਸਟਮੈਨ ਨੇ ਰੰਗੀਨ ਫੋਟੋਗ੍ਰਾਫੀ ਦੀ ਕਾਢ ਕੱਢੀ। 1918 ਚ ਚੈਕੋਸਲੋਵਾਕੀਆ ਨੇ ਆਪਣੀ ਆਜ਼ਾਦੀ ਲਈ ਜਦੋਂ ਕਿ ਆਸਟਰੀਆ ਔਰ ਹੰਗਰੀ ਇਹ ਟੁੱਟੇ। 1922 ਚ ਮੁਸੋਲਿਨੀ ਨੇ ਇਟਲੀ ਦੇ ਵਿੱਚ ਸਰਕਾਰੀ ਕੰਟਰੋਲ ਲਿਆ। 1936 ਚ ਰੂਜ਼ਵੈਲਟ ਨੇ ਸਟੈਚੂ ਆਫ ਲਿਬਰਟੀ ਨੂੰ 50 ਸਾਲ ਪੂਰੇ ਹੋਣ ਤੇ ਉਹਨੂੰ ਰੀਡੈਡੀਕੇਟ ਕੀਤਾ ਔਰ 1948 ਚ ਅੱਜ ਦੇ ਦਿਨ ਇਜ਼ਰਾਈਲ ਦਾ ਝੰਡਾ ਜਿਹੜਾ ਹੈ ਉਹ ਅਡਾਪਟ ਕੀਤਾ ਗਿਆ। ਇਹ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ।
ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਸ਼ਲੋਕ ਚੁਣਿਆ। ਜੀ। ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇ ਧਾਰਣੈ ਅੰਮ੍ਰਿਤ ਨਾਮ ਨਰਾਇਣ ਨਾਨਕ ਪਿਵੰਤ ਸੰਤ ਨਾ ਤ੍ਰਿਪਤੇ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਨ੍ਹਾਂ ਨੂੰ ਰੱਬ ਦੀ ਉਸਤਤ, ਰੱਬ ਦੀ ਯਾਦ, ਰੱਬ ਦੀ ਇਬਾਦਤ ਪਿਆਰੀ ਹੈ, ਉਹ ਸਮਝੋ ਕਿ ਦੇਹ ਦਾ, ਇਨਸਾਨੀ ਇਸ ਵਜੂਦ ਦਾ ਠੀਕ ਇਸਤੇਮਾਲ ਕਰ ਰਹੇ ਨੇ। ਰਮਣੰ ਕੇਵਲੰ ਕੀਰਤਨੰ, ਜੀ। ਕਿ ਉਹਨਾਂ ਦੀ ਜ਼ਿੰਦਗੀ ਦਾ ਠੀਕ ਮਕਸਦ ਹੀ ਇਹ ਹੁੰਦਾ ਹੈ ਕਿ ਅਸੀਂ ਨਿਰੰਕਾਰ ਦੀ ਕੀਰਤ ਕਰਨੀ ਹੈ, ਰੱਬ ਨੂੰ ਯਾਦ ਕਰਨਾ ਹੈ। ਤੇ ਦੂਸਰੇ ਉਹ ਕਿਉਂਕਿ ਰੱਬ ਦੀ ਯਾਦ ਜੁੜਦੇ ਨੇ, ਅੰਮ੍ਰਿਤ ਨਾਮ ਨਰਾਇਣ ਨਾਨਕ, ਉਹਨਾਂ ਦੇ ਲਈ ਰੱਬ ਦਾ ਨਾਮ ਜਿਹੜਾ ਹੈ ਉਹ ਨੈਕਟਰ ਹੈ, ਅੰਮ੍ਰਿਤ ਹੈ ਜਿਹੜਾ ਉਹਨਾਂ ਨੂੰ ਜ਼ਿੰਦਗੀ ਦਿੰਦਾ ਹੈ। ਪਿਵੰਤ ਸੰਤ ਨਾ ਤ੍ਰਿਪਤ ਹੈ, ਕਿ ਉਹ ਜਿੰਨਾ ਨਾਮ ਜਪਦੇ ਨੇ, ਜਿੰਨਾ ਰੱਬ ਦੀ ਯਾਦ ਜੁੜਦੇ ਨੇ, ਉਹਨਾਂ ਦੀ ਤਸੱਲੀ ਨਹੀਂ ਹੁੰਦੀ। ਨਾਨਕ ਨਾਮ ਮਿਲਿਆ ਤਾਂ ਜੀਵਾਂ, ਤਨ ਮਨ ਥੀਵੈ ਹਰਿ। ਉਹਨਾਂ ਨੂੰ ਸਮਝ ਹੁੰਦੀ ਹੈ ਕਿ ਨਾਮ ਨੇ ਹੀ ਤਨ ਔਰ ਮਨ ਦੋਨਾਂ ਨੂੰ ਸੁੱਖ ਦੇਣਾ ਹੈ, ਆਨੰਦ ਦੇਣਾ ਹੈ, ਖੇੜਾ ਦੇਣਾ ਹੈ। ਪਿਵੰਤ ਸੰਤ ਨਾ ਤ੍ਰਿਪਤ ਹੈ, ਜਿੰਨਾ ਵੀ ਨਾਮ ਦਾ ਉਹ ਪਿਆਲਾ ਪੀਂਦੇ ਨੇ, ਨਾਮ ਦੇ ਵਿੱਚ ਗੁੜੁੰਦ ਹੁੰਦੇ ਨੇ, ਨਾਮ ਦੇ ਵਿੱਚ ਆਪਣਾ ਆਪਾ ਦਿੰਦੇ ਨੇ, ਉਨਾ ਉਹਨਾਂ ਨੂੰ ਲੱਗਦਾ ਹੈ ਕਿ ਹੋਰ, ਕਿਉਂਕਿ ਉਹਦੇ ਨਾਲ ਉਹ ਤ੍ਰਿਪਤ ਨਹੀਂ ਹੁੰਦੇ, ਕਿਉਂਕਿ ਇਹੀ ਆਨੰਦਦਾਇਕ ਵਸਤੂ ਹੈ ਉਹਨਾਂ ਦੇ ਲਈ, ਜਿਹੜੇ ਕਿ ਸਿਰਫ ਰਮਣੰ ਕੇਵਲੰ ਕੀਰਤਨੰ, ਜਿਹੜੇ ਕਿ ਸਿਰਫ ਰੱਬ ਦੀ ਸਿਫਤ ਸਲਾਹ ਦੇ ਲਈ ਇਸ ਜੀਵਨ ਨੂੰ ਜਿਹੜਾ ਹੈ ਉਸ ਦਾ ਠੀਕ ਪ੍ਰਯੋਜਨ ਸਮਝਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਆਪਣੇ ਰਾਏ ਤੇ ਸੁਝਾਅ ਭੇਜਣੇ, ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।